व्यूअर्स ब्रेकफास्ट ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਸਵਾਲਾਂ ਦਾ ਸੈਕਸ਼ਨ ਸ਼ੁਰੂ ਕਰਦੇ ਹਾਂ ਜੀ। ਅੱਜ 27 ਨਵੰਬਰ 2013 13 ਮਗਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ ਅੱਜ ਦੇ ਦਿਨ 1914 ਦੇ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਜਿਨ੍ਹਾਂ ਨੇ ਕਿ ਗਦਰ ਪਾਰਟੀ ਦਾ ਮੁੱਢ ਬੰਨਿਆ, ਮੈਂ ਕਹਾਂਗਾ, ਕਿਉਂਕਿ ਕਰਤਾਰ ਸਿੰਘ ਸਰਾਭਾ ਜਿਹੜੇ ਕਿ ਅਮਰੀਕਾ 'ਚੋਂ ਗਏ 14-15 ਸਾਲ ਦੀ ਉਮਰ 'ਚ ਪੜ੍ਹਨ ਆਏ ਇੱਥੇ ਬਰਕਲੀ, ਫਿਰ ਗਦਰ ਪਾਰਟੀ ਨੂੰ ਫਾਊਂਡ ਕੀਤਾ। ਲਿਖਾਰੀ, ਕਵੀ ਜੀ, ਇਹਨਾਂ ਦਾ ਸੰਬੰਧ ਉਸੇ ਪਿੰਡਾਂ ਦੀ ਬੈਲਟ ਨਾਲ ਹੈ ਜਿੱਥੋਂ ਭਾਈ ਸਾਹਿਬ ਸਨ। ਭਾਈ ਸਾਹਿਬ ਦਾ ਪਿੰਡ ਨਾਰੰਗਵਾਲ ਹੈ, ਸਰਦਾਬੇ ਦਾ ਪਿੰਡ ਸਰਾਭਾ ਹੈ, ਨਾਲ ਨੇ ਸਾਰੇ ਪਿੰਡ ਜੀ। ਸੋ ਬਹੁਤ ਸਾਰੀ ਪ੍ਰੇਰਨਾ ਜਿਹੜੀ ਹੈ ਸਰਾਭੇ ਦੀ ਉਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਤੋਂ ਸੀ। ਔਰ ਜਿਹੜੀ ਗਦਰੀ ਬਾਬਿਆਂ ਦੀ ਪਹਿਲੀ ਯੋਜਨਾ ਸੀ ਜਾਂ ਉਹਨਾਂ ਦੀ ਪਲੈਨਿੰਗ ਸੀ ਉਹਦੇ 'ਚ ਇਹੀ ਸੀ ਕਿ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ ਕਿ ਪਹਿਲਾ ਜਿਹੜਾ ਸੰਸਾਰ ਜੰਗ ਹੋਏਗਾ ਔਰ ਅੰਗਰੇਜ਼ ਉਹਦੇ 'ਚ ਫਸੇ ਹੋਣਗੇ। ਉਹਨਾਂ ਨੇ ਕਿਹਾ ਵੀ ਜਦੋਂ ਅੰਗਰੇਜ਼ ਫਸੇ ਹੋਣਗੇ ਉਦੋਂ ਅਸੀਂ ਥਾਂ-ਥਾਂ 'ਤੇ ਗਦਰ ਮਚਾਵਾਂਗੇ। ਔਰ ਉਹਨਾਂ ਦਾ ਇਹ ਯਤਨ ਸੀ ਕਿ ਜਿਹੜੀ ਫੌਜੀ ਛਾਉਣੀਆਂ ਨੇ ਉਹਨਾਂ ਦੇ ਵਿੱਚ ਜਾ ਕੇ ਫੌਜੀਆਂ ਨੂੰ ਤਿਆਰ ਕੀਤਾ ਜਾਏ ਕਿ ਭਾਈ ਤੁਸੀਂ ਕਿਉਂ ਗੁਲਾਮੀ ਕਬੂਲ ਰਹੇ ਹੋ ਇਹਨਾਂ ਦੀ, ਤਾਂ ਕਿ ਜਦੋਂ ਗਦਰ ਦੀ ਤਰੀਕ ਮਿੱਥੀ ਜਾਏ ਤਾਂ ਜਿਹੜੇ ਸਿੱਖ ਫੌਜੀ ਨੇ ਜਾਂ ਦੂਸਰੇ ਜਿਹੜੇ ਦੇਸ਼ ਭਗਤ ਫੌਜੀ ਨੇ, ਉਦੋਂ ਤਾਂ ਸਿੱਖ ਦਾ ਸਵਾਰ ਬਹੁਤਾ ਨਹੀਂ ਸੀ, ਕਿ ਉਹ ਆਪਣੀਆਂ ਬੈਰਕਾਂ 'ਚੋਂ ਨਿਕਲ ਆਉਣ, ਅਸਲਾ ਵਗੈਰਾ ਨਾਲ ਲਿਆਉਣ, ਅਫਸਰਾਂ ਦਾ ਕਤਲ ਕਰਨ। ਔਰ ਫਿਰ ਇਸ ਤਰੀਕੇ ਨਾਲ ਥਾਂ ਜਿਵੇਂ 1857 ਦੀ ਇਸ ਕਿਸਮ ਦੀ ਸ਼ੁਰੂਆਤ ਹੋਈ ਸੀ, ਉਹ ਸ਼ੁਰੂਆਤ ਹੋਈ। ਸੋ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਡਿਊਟੀ ਜਿਹੜੀ ਹੈ ਉਸ ਪਲਾਨ ਦੇ ਥੱਲੇ ਫਿਰੋਜ਼ਪੁਰ ਛਾਉਣੀ ਦੇ ਉੱਤੇ ਜਿਹੜਾ ਜਾਣਦੀ ਸੀ। ਉੱਥੋਂ ਆਲਰੇਡੀ ਉਹਨਾਂ ਨੇ ਜਿਹੜੇ ਸਿੱਖ ਆਫੀਸਰਸ ਔਰ ਦੂਸਰੇ ਸੀ ਉਹਨਾਂ ਦੇ ਨਾਲ ਰਲ ਗਏ ਸੀ, ਪਹਿਲਾਂ ਹੀ ਉਹਨਾਂ ਨਾਲ ਯੋਜਨਾ ਬਣਾਈ ਹੋਈ ਸੀ। ਪਰ ਕਿਉਂਕਿ ਏਜੰਸੀਆਂ ਨੇ ਇੱਕ ਗਦਾਰ ਕਿਰਪਾਲ ਸਿੰਘ ਨਾਂ ਦਾ ਪਹਿਲਾਂ ਹੀ ਵਿੱਚ ਵਾੜਿਆ ਹੋਇਆ ਸੀ, ਇੱਥੋਂ ਅੰਗਰੇਜ਼ਾਂ ਨੂੰ ਸਾਰੀ ਜਾਣਕਾਰੀ ਮਿਲ ਰਹੀ ਸੀ ਕਿ ਗਦਰ ਕਿਸ ਤਰੀਕ ਨੂੰ ਬਚਾਉਣਾ ਹੈ। ਹਾਲਾਂਕਿ ਗਦਰੀਆਂ ਨੂੰ ਪਤਾ ਲੱਗ ਗਿਆ ਕਿ ਅੰਦਰੋਂ ਜਾਣਕਾਰੀ ਲੀਕ ਹੋ ਰਹੀ ਹੈ, ਉਹਨਾਂ ਨੇ ਤਰੀਕ ਐਡਵਾਂਸ ਕਰ ਦਿੱਤੀ, ਪਰ ਉਹ ਤਰੀਕ ਵੀ ਪਤਾ ਲੱਗ ਗਈ। ਨਤੀਜੇ ਦੇ ਤੌਰ ਤੇ ਫਿਰੋਜ਼ਪੁਰ ਜਿੱਥੇ ਭਾਈ ਸਾਹਿਬ ਨੇ ਜਾਣਾ ਸੀ ਉੱਥੇ ਤਾਂ ਉਹਨਾਂ ਨੂੰ ਨਹੀਂ ਪਹੁੰਚਣ ਦਿੱਤਾ ਗਿਆ ਔਰ ਭਾਈ ਸਾਹਿਬ ਦੀ ਜਿਹੜੀ ਹੈ ਇਸ 'ਚ ਗ੍ਰਿਫਤਾਰੀ ਹੋਈ। ਲਾਹੌਰ ਕੰਸਪੀਰੇਸੀ ਕੇਸ ਚੱਲਿਆ, ਉਹਨਾਂ ਨੂੰ ਉਮਰ ਕੈਦ ਹੋਈ। ਸੋ ਉਹਨਾਂ ਨੇ ਕਾਫੀ ਲੰਬਾ ਸਮਾਂ ਜਿਹੜਾ ਉਹ ਜੇਲ੍ਹਾਂ ਦੇ ਵਿੱਚ ਗੁਜ਼ਾਰਿਆ, ਬੜੇ ਸਿਦਕ ਦੇ ਨਾਲ, ਸਬਰ ਦੇ ਨਾਲ। ਉਹ ਭਾਵੇਂ ਹਜ਼ਾਰੀ ਬਾਗ ਵਰਗੀ ਜੇਲ੍ਹ ਹੋਏ ਜਿੱਥੇ ਕਿ ਉਹਨਾਂ ਨੇ ਬਹੁਤ ਕਸ਼ਟ ਸਹਿ ਕੇ, ਜ਼ਬਰ ਸਹਿ ਕੇ ਵੀ ਆਪਣਾ ਜਿਹੜਾ ਅਸੂਲ ਸੀ ਕਿ ਉਹ ਆਪਣੇ ਪ੍ਰਸ਼ਾਦੇ ਆਪ ਸਜਾਉਂਦੇ ਸੀ, ਕੋਈ ਤਮਾਕੂ ਜਾਂ ਦੂਸਰੇ ਦੇ ਹੱਥ ਨਹੀਂ ਸੀ ਲੱਗਣ ਦਿੰਦੇ। ਉਹਨਾਂ ਨੂੰ ਚੱਕੀਆਂ ਦੇ ਵਿੱਚ ਬੰਦ ਕੀਤਾ ਗਿਆ, ਉਹਨਾਂ ਨੂੰ ਟਾਰਚਰ ਕੀਤਾ ਗਿਆ ਕਈ ਤਰੀਕੇ ਨਾਲ। ਸੋ ਇਹ ਉਹੀ ਜ਼ਮਾਨਾ ਸੀ ਜਦੋਂ ਕਿ ਹੀਰਾ ਸਿੰਘ ਦਰਦ ਵਰਗੇ ਪੰਜਾਬੀ ਕਵੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਫੁਲਵਾੜੀ ਮੈਗਜ਼ੀਨ ਵੀ ਸ਼ੁਰੂ ਕੀਤਾ ਔਰ ਉਹ ਵੀ ਜਿਹੜੇ ਨੇ ਬਾਅਦ ਦੇ ਵਿੱਚ ਭਾਵੇਂ ਖੱਬੇ ਪੱਖੀ ਵਿਚਾਰਧਾਰਾ ਦਾ ਪ੍ਰਭਾਵ ਕਬੂਲਿਆ, ਉਹਨਾਂ ਦੀ ਇੱਕ ਨਜ਼ਮ ਉਹਨਾਂ ਜ਼ਮਾਨਿਆਂ 'ਚ ਬੜੀ ਮਸ਼ਹੂਰ ਹੋਈ ਸੀ ਕਿ ਬਈ ਚੱਲੀਏ ਹਜ਼ਾਰੀ ਬਾਗ ਵੀਰ ਰਣਧੀਰ ਪਾਸ, ਚੱਕੀਆਂ ਭਿਆਈਏ ਬਹਿ ਕੇ ਕੋਲ ਸੋਹਣੇ ਯਾਰ ਦੇ। ਸੋ ਭਾਈ ਸਾਹਿਬ ਨੇ ਬੜੀ ਘਾਲਣਾ ਤੋਂ ਬਾਅਦ ਜੇਲ੍ਹਾਂ 'ਚ ਉਹਨਾਂ ਨੇ ਨਾਮ ਸਿਮਰਨ ਦੀ ਜਿਹੜੀ ਆ ਛੈਬਰ ਲਾਈ। ਬਹੁਤ ਸਾਰੇ ਗੈਰ ਸਿੱਖ ਵੀ, ਕਿਉਂਕਿ ਉਹ ਇੱਕ ਗੋਡ ਇੰਟੌਕਸੀਕੇਟਡ, ਸਰ ਕਪੂਰ ਸਿੰਘ ਨੇ ਸ਼ਬਦ ਉਹਨਾਂ ਲਈ ਵਰਤਿਆ ਕਿ ਰੱਬ ਦਾ ਪਿਆਰ ਦਾ ਨਸ਼ਾ ਉਹਨਾਂ ਦੇ ਲੂੰ 'ਚ ਸੀ। ਉਹ ਅਖੰਡ ਕੀਰਤਨ ਘੰਟਿਆਂ ਬੱਧੀ ਜਿਹੜੇ ਨੇ ਜਦੋਂ ਕੀਰਤਨ ਕਰਦੇ ਸੀ ਤੇ ਬਾਹਰਲੀ ਦੁਨੀਆ ਦੀ ਕੋਈ ਸੁੱਧ ਬੁੱਧ ਨਹੀਂ ਸੀ। ਉਹ ਬਿਲਕੁਲ ਉਸ ਸੁਰ ਤੇ ਉਸ ਰਾਗ ਦੇ ਵਿੱਚ ਉਸ ਸਮੇਂ ਦਾ ਕੀਰਤਨ ਘੰਟਿਆਂ ਬੱਧੀ 90 ਘੰਟੇ ਉਹਨਾਂ ਦਾ ਜਿਹੜਾ ਰੈਕਰਡ ਹੈ ਵਾਜੇ ਤੇ ਬੈਠੇ ਹੈ ਉਹਨਾਂ ਨੇ ਕੀਰਤਨ ਕੀਤਾ। ਔਰ ਅੱਜ ਵੀ ਜਿਹੜੇ ਰਹਿਣ ਸਬਾਈ ਕੀਰਤਨ ਨੇ, ਅਖੰਡ ਕੀਰਤਨੀ ਜਥੇ, ਇਹ ਭਾਈ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ ਹੀ ਜਦੋਂ ਜੇਲ੍ਹ ਤੋਂ ਬਾਹਰ ਉਹ ਆਏ ਉਹਨਾਂ ਨੂੰ ਅਕਾਲ ਤਖਤ ਸਾਹਿਬ ਔਰ ਦੂਸਰੇ ਤਖਤ ਸਾਹਿਬਾਨ ਤੇ ਆਨਰ ਕੀਤਾ ਗਿਆ। ਫਿਰ ਉਹਨਾਂ ਨੇ ਬਾਕੀ ਜ਼ਿੰਦਗੀ ਜਿਹੜੀ ਹੈ ਉਹ ਅਖੰਡ ਕੀਰਤਨ ਰਾਹੀਂ ਸਿੱਖੀ ਪ੍ਰਚਾਰ 'ਚ ਗੁਜ਼ਾਰੀ। 1938 ਦੇ ਵਿੱਚ ਰਾਵਲਪਿੰਡੀ ਦੇ ਵਿੱਚ ਇੱਕ ਅਕਾਲੀ ਕਾਨਫਰੰਸ ਹੋਈ ਜਿਹਦੇ 'ਚ ਕਿ ਸੁਭਾਸ਼ ਚੰਦਰ ਬੋਸ ਜਿਹੜਾ ਹੈ ਉਹ ਸਪੈਸ਼ਲ ਇਨਵਾਈਟੀ ਸੀ। ਇਹ ਵੀ ਦਿਲਚਸਪ ਗੱਲ ਹੈ ਕਿ ਸੁਭਾਸ਼ ਚੰਦਰ ਬੋਸ ਦਾ ਸੰਬੰਧ ਤਾਂ ਕਾਂਗਰਸ ਪਾਰਟੀ ਦੇ ਨਾਲ ਹੀ ਸੀ ਔਰ ਸੀਤਾ ਪੱਟਾ ਰੈਮਈਆ ਇੱਕ ਕੈਂਡੀਡੇਟ ਖੜਾ ਕੀਤਾ, ਕਾਂਗਰਸ ਦੇ ਪ੍ਰੈਜ਼ੀਡੈਂਸੀ ਦੀ ਇਲੈਕਸ਼ਨ ਸੀ ਤੇ ਉਹਨੂੰ ਗਾਂਧੀ, ਨਹਿਰੂ, ਮੌਲਾਨਾ ਆਜ਼ਾਦ, ਰਜਿੰਦਰ ਪ੍ਰਸਾਦ, ਆਚਾਰੀਆ ਕ੍ਰਿਪਲਾਨੀ, ਇਹਨਾਂ ਸਾਰੇ ਲੋਕਾਂ ਦੀ ਜਿਹੜੀ ਹਮਾਇਤ ਹਾਸਲ ਸੀ। ਤੇ ਦੂਜੇ ਪਾਸੇ ਸੁਭਾਸ਼ ਚੰਦਰ ਬੋਸ ਨੇ ਵੀ ਆਪਣੇ ਆਪ ਨੂੰ ਕੈਂਡੀਡੇਟ ਡਿਕਲੇਅਰ ਕੀਤਾ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਲਈ। ਔਰ ਸੁਭਾਸ਼ ਚੰਦਰ ਬੋਸ ਜਿਹੜਾ ਹੈ ਉਹ ਕਾਫੀ ਵੋਟਾਂ ਦੇ ਨਾਲ ਜਿੱਤਿਆ
ਉਹ ਜਿਹੜਾ ਰਾਮਾ ਪਟਈਆ ਜਾਂ ਸੀਤਾ ਪੱਟੀ ਰਾਮਈਆ ਉਹ ਹਾਰਿਆ ਤੇ ਗਾਂਧੀ ਨੇ ਕਿਹਾ ਕਿ ਦਿਸ ਇਜ਼ ਮਾਈ ਪਰਸਨਲ ਡਿਫੀਟ, ਇਹ ਮੇਰੀ ਨਿੱਜੀ ਹਾਰ ਹੈ। ਔਰ ਈਵਨ ਪ੍ਰੋਟੈਸਟ ਦੇ ਵਿੱਚ ਰਮਈਆ ਨੇ ਵੀ ਅਸਤੀਫਾ ਦੇ ਦਿੱਤਾ, ਪਟੇਲ ਨੇ ਵੀ ਦੇ ਦਿੱਤਾ, ਨਹਿਰੂ ਨੇ ਵੀ ਦੇ ਦਿੱਤਾ, ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਵੀ ਦੇ ਦਿੱਤਾ, ਆਚਾਰੀਆ कृपलानी ਨੇ ਵੀ ਦੇ ਦਿੱਤਾ। ਪਰ ਸਿੱਖ ਬਹੁਤ ਖੁਸ਼ ਸੀ ਕਿਉਂਕਿ ਸੁਭਾਸ਼ ਚੰਦਰ ਬੋਸ ਇਹਨਾਂ ਸਾਰਿਆਂ ਨਾਲੋਂ ਇਮਾਨਦਾਰ ਸੀ, ਉਹਦੇ 'ਚ ਉਹ ਸੱਚਮੁੱਚ ਦਾ ਬੰਦਾ ਸੀ ਜਿਹੜਾ ਕਿ ਲੀਡਰ ਵਾਲੇ ਉਹਦੇ 'ਚ ਗੁਣ ਵੀ ਸੀ ਤੇ ਅੰਗਰੇਜ਼ ਉਸ ਤੋਂ ਘਬਰਾਉਂਦੇ ਵੀ ਸੀ। ਉਹਨੂੰ ਪਤਾ ਸੀ ਵੀ ਗਾਂਧੀ ਨਹਿਰੂ ਇਹ ਬਾਣੀਏ ਨੇ, ਇਹਨਾਂ ਦੀ ਬਿਰਤੀ ਬਣਕ ਹੈ, ਟ੍ਰੇਡਿੰਗ 'ਚ ਯਕੀਨ ਰੱਖਦੇ ਨੇ, ਇਹਨਾਂ ਨੂੰ ਅਸੀਂ ਹੈਂਡਲ ਕਰ ਸਕਦੇ ਹਾਂ ਜੀ। ਤੇ ਸੁਭਾਸ਼ ਚੰਦਰ ਬੋਸ ਦੀ ਇੱਕ ਟਰੂ ਰੈਵੋਲੂਸ਼ਨਰੀ ਸਪਿਰਿਟ ਸੀ। ਸੋ ਅਕਾਲੀ ਕਾਨਫਰੰਸ 'ਚ ਜਿਹੜਾ ਸੁਭਾਸ਼ ਚੰਦਰ ਬੋਸ ਪ੍ਰੈਜ਼ੈਂਟ ਸੀ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1899 ਦੇ ਵਿੱਚ ਜਿਹੜਾ ਸਾਡੇ ਸੈਂਟਰਲ ਪਾਰਕ ਹੈ ਨਿਊਯਾਰਕ ਵਿੱਚ, ਪਹਿਲੀ ਵਾਰੀ ਉਹਨਾਂ ਨੇ ਕਿਹਾ ਕਿ ਜੀ ਇੱਥੇ ਕਾਰ ਚਲਾਉਣ ਦੇ ਲਈ ਪਰਮਿਟ ਦੀ ਲੋੜ ਹੈ। ਐਲਫਰੈਡ ਨੋਬਲ ਜਿਹਦੇ ਨਾਂ ਤੇ ਨੋਬਲ ਪ੍ਰਾਈਜ਼ ਹੈ ਅੱਜ, ਉਹਨੇ ਜਿਹੜੀ ਆਪਣੀ ਜਾਇਦਾਦ ਦਾ ਬਹੁਤ ਵੱਡਾ ਹਿੱਸਾ ਨੋਬਲ ਪ੍ਰਾਈਜ਼ ਜਿਹਦੇ ਤੇ ਐਸਟੈਬਲਿਸ਼ ਕੀਤਾ। ਮੈਡੀਸਨ, ਲਿਟਰੇਚਰ, ਕੈਮਿਸਟਰੀ, ਫਿਜ਼ਿਕਸ, ਇਕਨੋਮਿਕਸ, ਵਰਲਡ ਪੀਸ, ਔਰ ਵਰਲਡ ਪੀਸ ਦਾ ਅਵਾਰਡ ਪ੍ਰੈਜ਼ੀਡੈਂਟ ਓਬਾਮਾ ਨੂੰ ਵੀ ਮਿਲਿਆ, ਕਦੇ ਲਿਟਰੇਚਰ ਦਾ ਰਵਿੰਦਰਨਾਥ ਟੈਗੋਰ ਨੂੰ ਮਿਲਿਆ ਸੀ ਜੀ। ਸੋ ਇਹੀ ਹੈ ਜਿਹਨੇ ਡਾਇਨਾਮਾਈਟ ਵੀ ਲੱਭਿਆ ਸੀ, ਪਹਿਲਾਂ ਤਬਾਹੀ ਦਾ ਰਸਤਾ ਲੱਭਿਆ, ਫਿਰ ਕਹਿੰਦਾ ਹੁਣ ਮੈਂ ਭਲਾ ਕਰ ਜਾ ਮਰਨ ਤੋਂ ਪਹਿਲਾਂ ਜੀ। 1910 ਦੇ ਵਿੱਚ ਨਿਊਯਾਰਕ ਪੈਨ ਸਟੇਸ਼ਨ ਜਿਹੜਾ ਸਾਡਾ ਰੇਲਵੇ ਦਾ ਇਹ ਹੋਂਦ 'ਚ ਆਇਆ, ਜਿਹੜਾ ਉਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਸੀ। 1970 ਦੇ ਵਿੱਚ ਪੋਪ ਜੌਨ ਪੌਲ ਜਦੋਂ ਕਿ ਫਿਲੀਪੀਨ ਮਨੀਲਾ ਪਹੁੰਚੇ ਤੇ 에ਅਰਪੋਰਟ ਦੇ ਉੱਤੇ ਇੱਕ ਬੋਲੀਵੀਅਨ ਨੇ ਜਿਹਨੇ ਕਿ ਈਸਾਈ ਪਾਦਰੀ ਦਾ ਚੋਗਾ ਪਾਇਆ ਹੋਇਆ ਸੀ ਪੋਪ ਦੇ ਉੱਤੇ ਹਮਲਾ ਕੀਤਾ। ਉਹ ਬਚ ਗਿਆ ਪਰ ਇਹ ਉਹਦੇ ਉੱਤੇ ਜਾਨਲੇਵਾ ਹਮਲਾ ਸੀ। ਔਰ 1985 ਦੇ ਵਿੱਚ ਰਿਪਬਲਿਕ ਆਫ ਆਇਰਲੈਂਡ ਨੂੰ ਅੰਗਰੇਜ਼ਾਂ ਨੇ ਕਿਹਾ ਕਿ ਤੁਸੀਂ ਨਾਰਦਰਨ ਆਇਰਲੈਂਡ ਦੇ ਮੁੱਦੇ ਤੇ ਇੱਕ ਸਲਾਹਕਾਰ ਦਾ ਰੋਲ ਅਦਾ ਕਰ ਸਕਦੇ ਹੋ। ਸੋ ਇਹ ਵਰਲਡ ਹਿਸਟਰੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦੇ ਦਿਨ ਦੀ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਤੇ ਇੱਥੇ ਲੈਣੇ ਆ ਬ੍ਰੇਕ। ਫਿਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।